जी का खालसा वाहिगुरू जी की फतेह। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਹ ਹਨ ਬੀਬੀ ਮਜਿੰਦਰਪਾਲ ਕੌਰ ਫਰਮ ਯੂਨਾਈਟਿਡ ਸਿੱਖਸ ਯੂਕੇ। ਯੂਨਾਈਟਿਡ ਸਿੱਖਸ ਉਹ ਜਥੇਬੰਦੀ ਹੈ ਜਿਸ ਨੇ ਬਹੁਤ ਘੱਟ ਸਮੇਂ ਵਿੱਚ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ ਹੈ। ਇਸ ਨੇ ਕਟਰੀਨਾ, ਸੁਨਾਮੀ, ਹੇਰੀ ਅਰਥਕੁਏਕ, ਪਾਕਿਸਤਾਨ ਅਰਥਕੁਏਕ ਤੇ ਹੋਰ ਨੈਚੁਰਲ ਡਿਜ਼ਾਸਟਰ ਦੌਰਾਨ ਵੀ ਬਹੁਤ ਸੇਵਾ ਕਰਕੇ ਵਾਈਟ ਹਾਊਸ ਤੋਂ ਵੀ ਸਪੈਸ਼ਲ ਰੈਕਗਨਾਈਜੇਸ਼ਨ ਹਾਸਲ ਕੀਤੀ। 2004 ਦੇ ਵਿੱਚ ਫਰਾਂਸ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ ਤੇ ਪਾਬੰਦੀ ਲਗਾਈ ਗਈ ਤੇ ਇਸ ਸੰਬੰਧੀ 3 ਕੇਸਿਸ ਯੂਨਾਈਟਿਡ ਸਿੱਖਸ ਨੇ ਹਿਊਮਨ ਰਾਈਟਸ ਕਾਉਂਸਲ ਤੱਕ ਲਿਆਂਦੇ ਅਤੇ ਤਿੰਨਾਂ ਵਿੱਚ ਹੀ ਜਿੱਤ ਹਾਸਲ ਕੀਤੀ। ਅਖੀਰਲਾ ਕੇਸ ਸਰਦਾਰ ਸ਼ਿੰਗਾਰਾ ਸਿੰਘ ਮਾਨ ਦਾ ਸੀ ਜਿਸ ਦਾ ਫੈਸਲਾ ਪਿਛਲੇ ਦਿਨਾਂ ਵਿੱਚ ਆਇਆ ਹੈ। ਅੱਜ ਅਸੀਂ ਯੂਕੇ ਤੋਂ ਬੀਬੀ ਮਜਿੰਦਰਪਾਲ ਕੌਰ ਹੋਣਾ ਨਾਲ ਇਹਨਾਂ ਕੇਸਾਂ ਅਤੇ ਯੂਨਾਈਟਿਡ ਸਿੱਖਸ ਦੇ ਹੋਰ ਪ੍ਰੋਗਰਾਮ ਬਾਰੇ ਗੱਲਬਾਤ ਕਰਾਂਗੇ ਤੇ ਹੁਣ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਯੂਕੇ ਤੋਂ ਬੀਬੀ ਮਜਿੰਦਰਪਾਲ ਕੌਰ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਭੈਣ ਜੀ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜਿਹੜਾ ਸਰਦਾਰ ਸ਼ਿੰਗਾਰਾ ਸਿੰਘ ਮਾਨ ਜੀ ਦਾ ਕੇਸ ਹੈ ਇਸ ਬਾਰੇ ਦੱਸੋ ਕਿ ਇਹ ਕੇਸ ਕੀ ਸੀ ਤੇ ਹਿਊਮਨ ਰਾਈਟਸ ਕਾਉਂਸਲ ਦਾ ਇਸ ਸੰਬੰਧੀ ਕੀ ਫੈਸਲਾ ਆਇਆ। ਹਾਂਜੀ, ਪਹਿਲਾਂ ਮੈਂ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੂੰਗੀ ਕਿ ਸ਼ਿੰਗਾਰਾ ਸਿੰਘ ਮਾਨ ਉਹਨਾਂ ਸਿੱਖਾਂ ਵਿੱਚੋਂ ਨੇ ਜਿਨ੍ਹਾਂ ਬਾਬਤ ਇੱਕ ਗੀਤ ਵੀ ਲਿਖਿਆ ਗਿਆ ਹੈ, ਪ੍ਰੇਮ ਵਾਲੀ ਗਲੀ ਖਾਨੀ ਕੋਈ ਕੋਈ ਲੰਘਦਾ ਜੀ। ਕਹਿਣ ਦਾ ਮਤਲਬ ਵੀ ਜਦੋਂ ਇੱਕ ਸਿੱਖ ਦੇ ਸਿਰ ਤੇ ਸੀਸ ਤੇ ਜਾਂ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਹਰ ਇੱਕ ਬੰਦਾ ਆਪੋ ਆਪਣੀ ਵੇਂਦਾ ਹੈ ਕਿ ਮੈਂ ਇਸ ਮੁਸ਼ਕਲਾਂ ਚੋਂ ਕਿਸ ਤਰ੍ਹਾਂ ਨਿਕਲਾਂ। ਪਰ ਸ਼ਿੰਗਾਰਾ ਸਿੰਘ ਦੇ ਨਾਲ ਨਾਲ ਬਾਬਾ ਰਣਜੀਤ ਸਿੰਘ ਵੀ ਸਨ, ਹੋਰ 3 ਸਿੱਖ ਬੱਚੇ ਵੀ ਸਨ ਤੇ ਅੱਜ ਬੱਚੇ ਵੀ ਹਨ ਬੈਲਜੀਅਮ ਵਿੱਚ ਜਿਨ੍ਹਾਂ ਨੇ ਆਪਣਾ ਸੀਸ ਕਹਿ ਲਓ, ਆਪਣਾ ਧੜ ਕਹਿ ਲਓ, ਆਪਣਾ ਸਿਰ ਕਹਿ ਲਓ ਉਸ ਥਾਂ ਤੇ ਰੱਖਿਆ ਹੈ ਜਿੱਥੇ ਸਿਰਫ ਪ੍ਰੇਮ ਨਾਲ ਰੱਖਿਆ ਜਾਂਦਾ ਹੈ ਜੀ। ਸ਼ਿੰਗਾਰਾ ਸਿੰਘ ਮਾਨ ਅੱਜ ਕੱਲ 57 ਇਅਰਸ ਦੇ ਹੋਣਗੇ ਤੇ ਉਹਨਾਂ ਦੀ ਸਿਹਤ ਵੀ ਅੱਜ ਕੱਲ ਠੀਕ ਨਹੀਂ ਹੈ। ਪਰ ਇਹ 8 ਸਾਲ ਹੋ ਗਏ ਨੇ ਕਹਿ ਲਓ। 2004 ਵਿੱਚ ਤਾਂ ਕਾਨੂੰਨ ਪਾਸ ਕੀਤਾ ਗਿਆ ਸੀ ਫਰਾਂਸ ਵਿੱਚ ਸਕੂਲਾਂ ਵਿੱਚ, ਪਰ 2006 ਵਿੱਚ ਜਦੋਂ ਉਹਨਾਂ ਨੇ ਆਪਣਾ ਪਾਸਪੋਰਟ ਬਣਾਉਣਾ ਦਿੱਤਾ ਸੀ ਕਿਉਂਕਿ ਪਹਿਲਾ ਪਾਸਪੋਰਟ ਲੈਪਸ ਹੋ ਗਿਆ ਸੀ, ਉਸਦੀ ਰਿਨਿਊਅਲ ਲਈ ਗਏ ਤੇ ਫਰਾਂਸ ਦੀ ਹੁਕੂਮਤ ਨੇ ਕਿਹਾ ਕਿ ਤੁਸੀਂ ਨੰਗੇ ਸਿਰ ਫੋਟੋ ਦੇਣੀ ਹੈ ਨਹੀਂ ਤਾਂ ਇਹ ਪਾਸਪੋਰਟ ਨਹੀਂ ਬਣੇਗਾ। ਸ਼ਿੰਗਾਰਾ ਸਿੰਘ ਜੀ ਬਹੁਤ ਸਾਲਾਂ ਤੋਂ 1989 ਤੋਂ ਫਰਾਂਸ ਦੇ ਸਿਟੀਜ਼ਨ ਹਨ ਤੇ ਇਹਨਾਂ ਨੂੰ ਪਤਾ ਸੀ ਕਿ ਇਹ ਹੋਣਾ ਹੈ ਕਿਉਂਕਿ ਜਦੋਂ ਕਾਨੂੰਨ ਸਕੂਲਾਂ ਵਿੱਚ ਪਾਸ ਕੀਤਾ ਗਿਆ ਸੀ 2 ਸਾਲ ਪਹਿਲਾਂ ਸਾਨੂੰ ਸ਼ੱਕ ਸੀ ਕਿ ਇਹ ਸਿਰਫ ਸਕੂਲਾਂ ਵਿੱਚ ਨਹੀਂ ਕਾਨੂੰਨ ਰਹੇਗਾ, ਇਹ ਪੂਰੀ ਫਰਾਂਸ ਦੀ ਰਹਿਣੀ ਬਹਿਣੀ ਵਿੱਚ ਸਿੱਖਾਂ ਦੇ ਨਾਲ ਵਰਤੇਗਾ। ਸੋ ਪਾਸਪੋਰਟ ਫੋਟੋਗ੍ਰਾਫ ਜਦੋਂ ਉਹਨਾਂ ਨੇ ਮੰਗਿਆ ਨੰਗੇ ਸਿਰ ਤੇ ਇਹਨਾਂ ਨੇ ਮਨਾ ਕੀਤਾ ਤੇ ਇਹ ਸਾਡੇ ਪਾਸ ਆਏ ਕਿਉਂਕਿ ਇਹ ਯੂਨਾਈਟਿਡ ਸਿੱਖ ਦੇ ਸੇਵਾਦਾਰ ਵੀ ਸਨ ਉਸ ਵੇਲੇ ਤੇ ਉਸ ਦਿਨਾਂ ਤੋਂ ਲੱਗ ਕੇ ਪਿਛਲੇ ਦਿਨਾਂ ਤੱਕ ਜੋ ਸਾਡੀ ਉਡੀਕ ਸੀ, ਜਿਸ ਉਡੀਕ ਨੇ ਸਾਨੂੰ ਇਹ ਜਿੱਤ ਪ੍ਰਾਪਤ ਕਰਨ ਦਾ ਹੱਕ ਦਿੱਤਾ ਸੀ, ਉਹ ਉਸ ਵੇਲੇ ਨਹੀਂ ਸੀ ਪਤਾ ਲੱਗਦਾ ਵੀ ਇਸ ਦਾ ਰਸਤਾ ਕਿੱਥੇ ਖੁੱਲੇਗਾ ਤੇ ਕਿੰਨੇ ਸਾਲਾਂ ਬਾਅਦ ਇਹ ਜਿੱਤ ਪ੍ਰਾਪਤ ਹੋਏਗੀ। ਸੋ ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਉਹ ਗਲੀ ਹੈ ਪ੍ਰੇਮ ਵਾਲੀ ਗਲੀ ਜਿੱਥੇ ਕੋਈ ਕੋਈ ਲੰਘਦਾ ਹੈ ਜੀ। ਤੁਸੀਂ ਪੁੱਛਿਆ ਸੀ ਕਿ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਕਮੇਟੀ ਵਿੱਚ ਜਿੱਤ ਕਿਸ ਤਰ੍ਹਾਂ ਪ੍ਰਾਪਤ ਹੋਈ। ਖੈਰ ਤੁਹਾਨੂੰ ਪਤਾ ਹੀ ਹੋਏਗਾ ਵੀ ਇਸੇ ਸ਼ਿੰਗਾਰਾ ਸਿੰਘ ਦੇ ਕੇਸ ਅਸੀਂ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਤੇ ਵੀ ਲੈ ਕੇ ਗਏ ਸਾਂ ਇੱਕ ਉਹਨਾਂ ਦੇ ਡਰਾਈਵਰਸ ਲਾਇਸੈਂਸ ਲਈ, ਜਿਸ ਤਰ੍ਹਾਂ ਉਸ ਡਾਕੂਮੈਂਟ ਲਈ ਵੀ ਉਹਨਾਂ ਨੇ ਨੰਗਾ ਸਿਰ ਫੋਟੋਗ੍ਰਾਫ ਮੰਗਿਆ ਸੀ ਤੇ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਨੇ 2008 ਵਿੱਚ ਹੀ ਉਹਨਾਂ ਦੀ ਡਰਾਈਵਰਸ ਲਾਇਸੈਂਸ ਦੀ ਕੇਸ ਸਾਨੂੰ ਹਰਾ ਦਿੱਤਾ ਸੀ, ਇਹੀ ਕਹਿ ਕੇ ਕਿ ਉਹਨਾਂ ਨੇ ਫਰਾਂਸ ਦੇ ਗੌਰਮੈਂਟ ਤੋਂ ਫਰਾਂਸ ਦਾ ਜਵਾਬ ਵੀ ਨਹੀਂ ਮੰਗਿਆ ਤੇ ਕਿਹਾ ਵੀ ਫਰਾਂਸ ਦਾ ਪੂਰਾ ਹੱਕ ਹੈ ਆਪਣੀ ਸਿਕਿਉਰਿਟੀ ਸੇਫਟੀ ਲਈ ਜੇ ਉਹ ਆਪਣੇ ਆਈਡੈਂਟੀਫਿਕੇਸ਼ਨ ਡਾਕੂਮੈਂਟਸ ਤੇ ਨੰਗੇ ਸਿਰ ਦੀ ਫੋਟੋ ਮੰਗਦੇ ਨੇ। ਸਾਨੂੰ ਪਤਾ ਸੀ ਵੀ ਜੋ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਨੇ ਫੈਸਲਾ ਦਿੱਤਾ ਹੈ ਉਹ ਇੱਕ ਪੋਲੀਟੀਕਲ ਫੈਸਲਾ ਲੱਗ ਰਿਹਾ ਸੀ ਸਾਨੂੰ ਕਿਉਂਕਿ ਯੂਰਪ ਵਿੱਚ ਜੋ ਡਰ ਪੈਦਾ ਹੋਇਆ ਹੈ ਧਾਰਮਿਕ ਚਿੰਨ੍ਹਾਂ ਤੇ ਜਿਨ੍ਹਾਂ ਕਰਕੇ ਉਸ ਕਰਕੇ ਉਹ ਫੈਸਲਾ ਆਇਆ ਸੀ। ਸੋ ਇਸ ਕਰਕੇ ਜਦੋਂ ਇਹਨਾਂ ਦਾ ਪਾਸਪੋਰਟ ਦਾ
ਕੇਸ ਸੀ ਅਸੀਂ ਯੂਨਾਈਟਿਡ ਨੇਸ਼ਨਸ ਇਸ ਕਰਕੇ ਲੈ ਕੇ ਗਏ ਸੀ ਕਿਉਂਕਿ ਸਾਨੂੰ ਆਸ ਸੀ ਤੇ ਵਾਹਿਗੁਰੂ ਨੇ ਉਹ ਆਸ ਪੂਰੀ ਕੀਤੀ ਹੈ ਕਿ ਇੱਥੇ ਸੱਚਾਈ ਤੇ ਸੱਚ ਦਾ ਜੋ ਪਹਿਰਾ ਦਿੱਤਾ ਹੈ ਉਸ ਦਾ ਸਾਨੂੰ ਸਫਲਤਾ ਉਸ ਦੀ ਸਫਲਤਾ ਮਿਲੇਗੀ। ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਨੇ ਸਪਸ਼ਟ ਕਿਹਾ ਹੈ ਕਿ ਸਾਨੂੰ ਦਿਸਣ ਵਿੱਚ ਨਹੀਂ ਆ ਰਿਹਾ ਕਿ ਨੰਗੇ ਸਿਰ ਨਾਲ ਕਿਸੇ ਦੀ ਪਛਾਣ ਕਿਉਂ ਜ਼ਿਆਦਾ ਮਿਲ ਜਾਂਦੀ ਹੈ ਜੀ। ਉਹਨਾਂ ਨੇ ਨਾਲ ਦੱਸਿਆ ਕਿ ਇਹ ਉਹੀ ਕੰਟਰੀ ਹੈ ਜਿਨ੍ਹਾਂ ਨੇ ਜੇ ਤੁਸੀਂ ਅਮਰੀਕਾ ਤੋਂ ਕੈਨੇਡਾ ਤੋਂ ਯੂਕੇ ਤੋਂ ਦਸਤਾਰ ਸਜਾਈ ਫੋਟੋ ਵਰਤ ਕੇ ਆਪਣਾ ਪਾਸਪੋਰਟ ਲੈ ਕੇ ਜਾਂਦੇ ਹੋ ਫਰਾਂਸ ਵਿੱਚ ਉਹ ਐਕਸੈਪਟ ਕਰਦੇ ਨੇ ਉਹ ਮਨਾ ਨਹੀਂ ਕਰਦੇ ਕਿਉਂ ਆਪਣੇ ਉਹਨਾਂ ਦੇ ਆਪ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਤੋਂ ਨੰਗਾ ਸਿਰ ਮੰਗ ਰਹੇ ਨੇ। ਸੋ ਉੱਥੇ ਕਿ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਨੇ ਕਿਹਾ ਕਿ ਫਰਾਂਸ ਨੇ ਸ਼ਿੰਗਾਰਾ ਸਿੰਘ ਦੇ ਧਾਰਮਿਕ ਹੱਕਾਂ ਦੀ ਉਲੰਘਣਾ ਕੀਤੀ ਹੈ ਤੇ ਨਾਲ ਕਿਹਾ ਕਿ ਤੁਸੀਂ ਫਰਾਂਸ ਨੂੰ ਕਿ ਤੁਸੀਂ ਇਸ ਬਾਬਤ ਆਪਣਾ ਕਾਨੂੰਨ ਬਦਲਾਓ ਤੇ ਫਿਰ ਇਹ ਬਾਰ-ਬਾਰ ਇਹ ਕਿਸੇ ਨਾਲ ਨਾ ਹੋਵੇ। 180 ਦਿਨ ਦਿੱਤੇ ਨੇ 6 ਮਹੀਨੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਫਰਾਂਸ ਨੂੰ ਕਿਹਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਜੀ। ਹੁਣ ਤੁਸੀਂ ਪੁੱਛਿਆ ਸੀ ਵੀ ਇਸ ਦਾ ਕੀ ਹੱਲ ਇਸ ਦਾ ਮਤਲਬ ਕੀ ਹੈ ਜਿੱਤ ਨਾਲ ਜੀ। ਪਹਿਲਾਂ ਇਹ ਮਤਲਬ ਹੈ ਕਿ ਸਿੱਖਾਂ ਨੂੰ ਜੇ ਕੋਈ ਸ਼ੱਕ ਸੀ ਮੈਂ ਬਾਰ-ਬਾਰ ਇਹੀ ਕਹਿੰਦੀ ਆਈ ਹੂੰ ਕਿ ਕਈ ਵਾਰ ਸ਼ੱਕ ਘਰ ਵਿੱਚ ਹੁੰਦਾ ਹੈ ਕਿ ਦਸਤਾਰ ਨਵੇਂ ਜ਼ਮਾਨੇ ਵਿੱਚ ਜਿੱਥੇ ਕਾਨੂੰਨੀ ਤੌਰ ਤੇ ਪਾਬੰਦੀ ਲਾਈ ਗਈ ਹੈ ਸਿਕਿਉਰਿਟੀ ਦੇ ਤੌਰ ਤੇ ਕਿਉਂਕਿ ਕਿਸੇ ਦੀ ਪਛਾਣ ਘਟਦੀ ਹੈ ਦਸਤਾਰ ਨਾਲ ਕਿ ਸ਼ਾਇਦ ਸਾਨੂੰ ਇਹ ਦਸਤਾਰਾਂ ਲਾਉਣੀਆਂ ਪੈ ਰਹੀਆਂ ਨੇ ਕਿਉਂਕਿ ਮਾਫ ਕਰਨਾ ਸਿੱਖਾਂ ਨੇ ਫਰਾਂਸ ਵਿੱਚ ਦਸਤਾਰਾਂ ਲਾ ਕੇ ਫੋਟੋ ਖਿੱਚੀਆਂ ਨੇ। ਇੱਕ ਸ਼ਿੰਗਾਰਾ ਸਿੰਘ ਤੇ ਬਾਬਾ ਰਣਜੀਤ ਸਿੰਘ ਹੈ ਜਿਨ੍ਹਾਂ ਨੇ ਨਹੀਂ ਖਿੱਚੀ। ਸੋ ਇਹ ਜੋ ਪ੍ਰੇਮ ਵਾਲੀ ਗਲੀ ਦੀ ਮੈਂ ਗੱਲ ਕੀਤੀ ਸੀ ਤੇ ਉਸੇ ਤਰ੍ਹਾਂ ਕਈ ਬੱਚਿਆਂ ਨੂੰ ਮਜਬੂਰੀ ਕਰਕੇ ਸਕੂਲਾਂ ਵਿੱਚ ਨੰਗੇ ਸਿਰ ਜਾਣਾ ਪੈ ਰਿਹਾ ਹੈ। 3 ਬੱਚੇ ਸਨ ਜਿਨ੍ਹਾਂ ਦੀ ਆਪਾਂ ਜਿੱਤ ਪ੍ਰਾਪਤ ਕੀਤੀ ਸੀ ਜਿਸ ਬਾਬਤ ਤੁਹਾਨੂੰ ਪਤਾ ਹੀ ਹੈ। ਸੋ ਯੂਨਾਈਟਿਡ ਨੇਸ਼ਨਸ ਦੇ ਵਿੱਚ ਜੋ ਸਫਲਤਾ ਪ੍ਰਾਪਤ ਹੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਯੂਨਾਈਟਿਡ ਨੇਸ਼ਨਸ ਭਾਵੇਂ ਬਹੁਤ ਵੱਡਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਸਦੀ ਜਿੰਨੀ ਕੁ ਦੇਸ਼ ਸੁਣਦੇ ਨੇ ਫਰਾਂਸ ਨੇ ਵੀ ਅੱਗੇ ਜੋ ਇਰਾਕ ਵਿੱਚ ਹਮਲਾ ਹੋਇਆ ਸੀ ਉਦੋਂ ਤਾਂ ਅਸੀਂ ਉਹਨਾਂ ਦੇ ਹੱਕ ਵਿੱਚ ਸਾਂ ਵੀ ਉਹ ਹਮਲਾ ਨਹੀਂ ਸੀ ਹੋਣਾ ਚਾਹੀਦਾ। ਉਸੇ ਤਰ੍ਹਾਂ ਹੋਰ ਕਈ ਦੇਸ਼ ਨੇ ਜਦੋਂ ਮਰਜ਼ੀ ਉਹ ਸੁਣਦੇ ਨੇ ਯੂਨਾਈਟਿਡ ਨੇਸ਼ਨਸ ਦੀ ਕਈ ਵਾਰ ਨਹੀਂ ਪਰ ਸਾਡੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਕਦਮ ਸੀ ਕਿ ਕਾਨੂੰਨੀ ਤੌਰ ਤੇ ਜੇ ਕਿਸੇ ਨੂੰ ਸ਼ੱਕ ਹੈ ਵੀ ਦਸਤਾਰ ਸਿੱਖ ਲਈ ਗਈ ਹੈ ਕਿ ਕਿਸੇ ਨੂੰ ਸ਼ੱਕ ਹੈ ਵੀ ਸਿੱਖਾਂ ਦੀ ਦਸਤਾਰ ਪਾਉਣੀ ਦੇ ਵਿੱਚ ਜੋ ਉਲੰਘਣਾ ਹੋਵੇ ਉਹ ਇੱਕ ਕਾਨੂੰਨੀ ਉਲੰਘਣਾ ਹੈ ਹਿਊਮਨ ਰਾਈਟਸ ਦੀ ਉਲੰਘਣਾ ਹੈ ਉਹ ਸਾਨੂੰ ਸਪਸ਼ਟ ਦੱਸਦੀ ਜਾ ਰਹੀ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਜੋ ਉੱਗੇ ਪੁੱਗੇ ਜੱਜਸ ਨੇ ਉਹ ਹੁੰਦੇ ਨੇ ਜਿਹੜੇ ਆਮ ਤੌਰ ਤੇ ਦੇਸ਼ਾਂ ਦੇ ਫਾਰਮਰ ਚੀਫ ਜਸਟਿਸ ਹੋਣ ਉਹਨਾਂ ਨੇ ਕਾਨੂੰਨੀ ਤੌਰ ਤੇ ਜੋ ਪਰਖ ਕੇ ਦੱਸਿਆ ਹੈ ਕਿ ਇਹ ਸੱਚੀ ਮੁੱਚੀ ਉਲੰਘਣਾ ਹੋਈ ਹੈ ਜੀ। ਭੈਣ ਜੀ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਤੁਸੀਂ ਯੂਨਾਈਟਿਡ ਸਿੱਖਸ ਨੇ ਕਾਫੀ ਹਿਊਮਨ ਰਾਈਟਸ ਕਾਉਂਸਲ ਵਿੱਚ ਕਾਫੀ ਸਾਰੇ ਕੇਸਿਸ ਜਿੱਤੇ ਹਨ ਪਰ ਫਰਾਂਸ ਦੀ ਜਿਹੜੀ ਗਵਰਨਮੈਂਟ ਹੈ ਇਸ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਜੇ ਹਿਊਮਨ ਰਾਈਟਸ ਕਾਉਂਸਲ ਦਾ ਫੈਸਲਾ ਮੰਨਿਆ ਹੀ ਨਹੀਂ ਜਾਂਦਾ ਤਾਂ ਫਿਰ ਇਸ ਦੇ ਕੀ ਫਾਇਦੇ ਹਨ ਇਸ ਬਾਰੇ ਵੀ ਥੋੜੀ ਡਿਟੇਲ ਵਿੱਚ ਦੱਸੋ। ਮੈਂ ਜਿਸੇ ਹੁਣੇ ਦੱਸ ਕੇ ਹਟੀ ਸੀ ਨਾ ਭੈਣ ਕੇ ਫਾਇਦਾ ਇਹੀ ਹੈ ਕਿ ਪਹਿਲਾਂ ਕਿਸੇ ਦੇ ਮਨ ਵਿੱਚ ਜੇ ਸ਼ੱਕ ਸੀ ਨਾ ਵੀ ਦਸਤਾਰ ਸਿੱਖ ਲਈ ਕੀ ਹੈ ਜੀ ਹੈ ਨਾ ਜਾਂ ਕਿਸੇ ਦੇ ਵਿੱਚ ਸ਼ੱਕ ਸੀ ਸ਼ਾਇਦ ਕਾਨੂੰਨੀ ਤੌਰ ਤੇ ਸਾਡੇ ਕੋਲ ਇਹ ਹੱਕ ਨਹੀਂ ਹੈ। ਇਹ ਜੋ ਯੂਨਾਈਟਿਡ ਨੇਸ਼ਨਸ ਦੇ ਉੱਗੇ ਪੁੱਗੇ ਜਿਹੜੇ ਜੱਜਸ ਨੇ ਉਹਨਾਂ ਨੇ ਪ੍ਰਤੱਖ ਦੱਸਦਾ ਹੈ ਕਿ ਇਹ ਸ਼ੱਕ ਕਦੀ ਹੋਣਾ ਨਹੀਂ ਚਾਹੀਦਾ। ਸੋ ਐਸ ਫਾਰ ਐਜ਼ ਦ ਲਾਅ ਇਜ਼ ਕੰਸਰਨ ਉਹਦੇ ਵਿੱਚ ਕਲੈਰਿਟੀ ਹੈ ਵੀ ਸਾਡੇ ਕੋਲ ਹੱਕ ਹੈ। ਪੋਲੀਟਿਕਲੀ ਫਰਾਂਸ ਨੇ ਜੇ ਹੱਕ ਦੇਣਾ ਹੈ ਜੇ ਨਹੀਂ ਉਹ ਇੱਕ ਪੋਲੀਟੀਕਲ ਸੋਲੂਸ਼ਨ ਹੈ। ਤੁਹਾਨੂੰ ਪਤਾ ਹੀ ਹੈ ਕਿ ਪੋਲੀਟੀਕਲ ਸੋਲੂਸ਼ਨਸ ਦੇ ਜਿਹੜੇ ਚਿੰਨ੍ਹ ਹੁੰਦੇ ਨੇ ਉਹ ਕੀ ਹੁੰਦੇ ਨੇ। ਜੇ ਇੱਕ ਕੌਮ ਦੇ ਕੋਲ ਵੋਟਸ ਨੇ ਇੱਕ ਕੌਮ ਦੇ ਐਸੇ ਨੰਬਰਸ ਨੇ ਜਿਹੜਾ ਕਰਕੇ ਫਰਾਂਸ ਸਾਡੀ ਗੱਲ ਸੁਣੇਗਾ ਉਹ ਸਾਡੇ ਵਿੱਚ ਨਹੀਂ ਹੈ ਕਿਉਂਕਿ ਫਰਾਂਸ ਵਿੱਚ ਸਿੱਖ ਮੇਰੇ ਖਿਆਲ 20,000 ਦੇ ਗਿਣਤੀ ਦੇ ਹੋਣਗੇ। ਜੇ ਤੁਸੀਂ ਕਹੋ ਵੀ ਜਿਸ ਦੇਸ਼ ਵਿੱਚ 20 ਮਿਲੀਅਨ ਸਿੱਖ ਰਹਿੰਦੇ ਨੇ ਇੰਡੀਆ ਕਹਿ ਲਓ ਹੈ ਨਾ ਉਸ ਦੇਸ਼ ਦੀ ਜਿਹੜੀ ਹਕੂਮਤ ਹੈ ਕਿ ਉਹ ਸਾਡੀ ਗੱਲ ਫਰਾਂਸ ਤੱਕ ਪਹੁੰਚਾਏਗੀ ਕਿਉਂਕਿ ਕਹਿ ਕੇ ਵੀ ਸਾਡੇ ਦੇਸ਼ ਦੇ ਲੋਕਾਂ ਨੇ ਪਾਸਪੋਰਟ ਲੈ ਕੇ ਆਉਣਾ ਹੈ ਤੇ ਆ ਰਹੇ ਹਨ ਤੁਸੀਂ ਇਹਨਾਂ ਨੂੰ ਮਨਾ ਨਹੀਂ ਕਰ ਰਹੇ ਪਰ ਜੇ ਸਾਡੇ ਕੌਮ ਦੇ ਲੋਕ
ਤੁਹਾਡੇ ਦੇਸ਼ ਵਿੱਚ ਰਹਿ ਰਹੇ ਹਨ ਉਹਨਾਂ ਦੇ ਤੁਸੀਂ ਹੱਕ ਕਿਉਂ ਨਹੀਂ ਪੂਰੇ ਕਰ ਰਹੇ ਜੀ ਉਹ ਵੀ ਗੱਲ ਸਾਡੀ ਨਹੀਂ ਹੋ ਰਹੀ ਜੀ ਸੋ ਸਾਡੇ ਵਿੱਚ ਜਿੱਤ ਜ਼ਰੂਰ ਪ੍ਰਾਪਤ ਹੋਈ ਹੈ ਸਾਨੂੰ ਹੌਸਲਾ ਦੇਣ ਨੂੰ ਕਿ ਇੱਕ ਦਿਨ ਇਹ ਜਿੱਤ ਇੱਕ ਪ੍ਰੈਕਟੀਕਲ ਲੈਵਲ ਤੇ ਵੀ ਹੋਏਗੀ ਮੈਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਉਹਨਾਂ ਨੇ ਗੱਲ ਫਰਾਂਸ ਦੇ ਅਥਾਰਟੀ ਨਾਲ ਇੰਡੀਅਨ ਗਵਰਨਮੈਂਟ ਰਾਹੀਂ ਸ਼ੁਰੂ ਕਰਨੀ ਹੈ ਹਾਂਜੀ ਅਸੀਂ ਜਦੋਂ ਉਹਨਾਂ ਕੋਲ ਪਹੁੰਚਾਂਗੇ ਵੇਰਵੇ ਨਾਲ ਪੁੱਛਾਂਗੇ ਕਿ ਤੁਸੀਂ ਕਿਸ ਤਰ੍ਹਾਂ ਕੀ ਪੂਰੀ ਕਰਨੀ ਹੈ ਕਿਉਂਕਿ ਪਿਛਲੇ ਸਾਲਾਂ ਤੋਂ ਇੰਡੀਆ ਨੇ ਭਾਵੇਂ ਕਿੰਨੇ ਸੌਦੇ ਕੀਤੇ ਨੇ ਫਰਾਂਸ ਨਾਲ ਬਿਲੀਅਨਸ ਦੇ ਸੌਦੇ ਕੀਤੇ ਨੇ ਹਵਾਈ ਜਹਾਜ਼ਾਂ ਦੇ ਉਸ ਵੇਲੇ ਇਹ ਗੱਲ ਨਹੀਂ ਪੈਦਾ ਹੋਈ ਅੱਜ ਇਹ ਗੱਲ ਕਿਸ ਤਰ੍ਹਾਂ ਪੈਦਾ ਹੋਏਗੀ ਸਾਨੂੰ ਨਹੀਂ ਪਤਾ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਫਰਾਂਸ ਵਿੱਚ ਹੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜਿਵੇਂ ਤੁਹਾਡੇ ਦਰਸ਼ਕ ਤੇ ਸਰੋਤੇ ਟਰੈਵਲ ਕਰਦੇ ਨੇ ਸਾਡੇ ਕੋਲ ਅੱਜ ਕੱਲ੍ਹ ਬਾਇਓਮੈਟ੍ਰਿਕ ਪਾਸਪੋਰਟ ਨੇ ਬਾਇਓਮੈਟ੍ਰਿਕ ਪਾਸਪੋਰਟ ਮੀਨਸ ਉਹਨਾਂ ਨੇ ਤੁਹਾਡੇ ਅੱਖਾਂ ਰਾਹੀਂ ਤੁਹਾਡੇ ਫੇਸ ਦੇ ਚਿੰਨ੍ਹ ਰਾਹੀਂ ਪਛਾਣ ਦੀ ਇੱਕ ਟੈਕਨੋਲੋਜੀ ਹੈ ਨਾ ਤੇ ਉਸ ਟੈਕਨੋਲੋਜੀ ਅਨੁਸਾਰ ਤੁਸੀਂ ਸਿਰ ਤੇ ਭਾਵੇਂ ਟੋਪੀ ਪਾਈ ਹੋਵੇ ਜਾਂ ਸਿਰ ਤੇ ਕੋਈ ਕੀ ਰੰਗ ਬਰੰਗੇ ਵਾਲ ਕੀਤੇ ਹੋਣ ਉਸ ਬਾਇਓਮੈਟ੍ਰਿਕਸ ਦੀ ਟੈਕਨੋਲੋਜੀ ਅਨੁਸਾਰ ਸਿਰ ਤੇ ਜੋ ਹੋਵੇ ਉਸ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ ਸੋ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਫਰਾਂਸ ਨੇ ਬਾਇਓਮੈਟ੍ਰਿਕ ਪਾਸਪੋਰਟ ਸ਼ੁਰੂ ਕਰ ਦਿੱਤੇ ਹਨ ਇੱਕ ਦਿਨ ਉਹਨਾਂ ਦੇ ਵਿੱਚ ਐਸੀ ਕੀ ਕਵਾਂ ਜਾਗਰੂਕਤਾ ਆਏਗੀ ਕਿ ਅਸੀਂ ਕਿਉਂ ਇਸ ਕੌਮ ਨੂੰ ਰੁਲਾ ਰਹੇ ਹਾਂ ਜਿਹਨੂੰ ਸਾਨੂੰ ਪਤਾ ਹੈ ਕਿ ਪਛਾਣ ਤਾਂ ਬਾਇਓਮੈਟ੍ਰਿਕਸ ਰਾਹੀਂ ਪੂਰੀ ਹੁੰਦੀ ਹੈ ਸਿਰ ਤੇ ਕੀ ਹੋਵੇ ਨਾ ਹੋਵੇ ਉਹ ਕਿਸੇ ਕੰਮ ਦੀ ਨਹੀਂ ਹੈ ਸੋ ਆਸ ਹੈ ਕਿ ਪ੍ਰੈਕਟੀਕਲ ਸੋਲੂਸ਼ਨ ਉਹਨਾਂ ਦੇ ਹੱਥ ਵਿੱਚ ਹੈ ਪਰ ਪੋਲੀਟੀਕਲ ਸੋਲੂਸ਼ਨ ਕਿਸ ਤਰ੍ਹਾਂ ਆਏਗਾ ਇਹ ਤੁਹਾਨੂੰ ਸਰੋਤਿਆਂ ਨੂੰ ਹੀ ਤੇ ਦਰਸ਼ਕਾਂ ਨੂੰ ਹੀ ਪਤਾ ਹੈ ਕਿ ਪੋਲੀਟੀਕਲ ਸੋਲੂਸ਼ਨਸ ਕਿੱਥੋਂ ਆਉਂਦੇ ਨੇ ਜੀ ਤੇ ਭੈਣ ਜੀ ਇਹ ਵੀ ਦੱਸੋ ਜਿਸ ਤਰ੍ਹਾਂ ਬੈਲਜੀਅਮ ਜਰਮਨੀ ਇਟਲੀ ਸਪੇਨ ਆਦਿ ਵਿੱਚ ਵੀ ਦਸਤਾਰ ਨਾਲ ਸੰਬੰਧਿਤ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ ਇਹਨਾਂ ਦਾ ਇਮੀਡੀਏਟ ਤੇ ਲੌਂਗ ਟਰਮ ਹੱਲ ਕੀ ਹੈ ਇਸ ਬਾਰੇ ਵੀ ਥੋੜਾ ਜਾਣਕਾਰੀ ਦਿਓ ਪਹਿਲਾਂ ਤਾਂ ਤੁਹਾਨੂੰ ਦਰਸ਼ਕਾਂ ਨੂੰ ਸੋਚਣ ਵਿੱਚ ਆਉਂਦਾ ਹੋਏਗਾ ਕਿ ਇਹ ਮੁਸ਼ਕਲਾਂ ਆ ਕਿਉਂ ਰਹੀਆਂ ਨੇ 500 ਸਾਲ ਬਾਅਦ ਇੱਕ ਕੌਮ ਦੀ ਹੋਂਦ ਹੋਵੇ ਤੇ ਫਿਰ ਜੇ ਤੁਸੀਂ ਆਪਣੀ ਦੁਨੀਆ ਦੀ ਹਿਸਟਰੀ ਪੜ੍ਹ ਕੇ ਵੇਖੋ ਉਹ ਕੌਮਾਂ ਅੱਜ ਹਨ ਜਿਨ੍ਹਾਂ ਦੇ ਵਿੱਚ ਜੋ ਬਹੁਤ ਚਿਰ ਦੇ ਜੋ ਉਹਨਾਂ ਦੇ ਧਾਰਮਿਕ ਚਿੰਨ੍ਹ ਸਨ ਅੱਜ ਪ੍ਰਗਟ ਨੇ ਤੇ ਜੋ ਨਹੀਂ ਹਨ ਤੁਸੀਂ ਯਹੂਦੀਆਂ ਵੱਲ ਵੇਖੋ ਉਹਨਾਂ ਦੇ ਜੋ ਆਪਣੇ ਸਿਰ ਤੇ ਇੱਕ ਛੋਟੀ ਜਿਹੀ ਟੋਪੀ ਪਾਉਂਦੇ ਨੇ ਨਾ ਜਿਹਨੂੰ ਸਕਾਊਟ ਕੈਪ ਜਾਂ ਮੁੱਕ ਕਹਿੰਦੇ ਨੇ ਉਹ ਅੱਜ ਤੱਕ ਉਹ ਯਹੂਦੀ ਨੇ ਜਿਹੜੇ ਪਾਉਂਦੇ ਨੇ ਹਨਾ ਕ੍ਰਿਸਚਨ ਵਿੱਚ ਆਉਂਦੇ ਨੇ ਪਰ ਪਤਾ ਕਿੰਨੇ ਸਾਲ ਪੁਰਾਣੀ ਉਹ ਉਹਨਾਂ ਦੇ ਧਾਰਮਿਕ ਚਿੰਨ੍ਹ ਨੇ ਉਸੇ ਤਰ੍ਹਾਂ ਤੁਸੀਂ ਵੇਖੋ ਕ੍ਰਿਸਚੀਅਨਿਟੀ ਵਿੱਚ ਕਹਿੰਦੇ ਨੇ ਜੀਸਸ ਕ੍ਰਾਈਸਟ ਦੇ ਸਾਬਤ ਸੂਰਤ ਕੇਸ਼ ਸਨ ਪਰ ਅੱਜ ਤੁਸੀਂ ਕ੍ਰਿਸਟੀਨਾ ਵੱਲ ਵੇਖੋ ਤਾਂ ਕੋਈ ਨਿਸ਼ਾਨੀ ਨਹੀਂ ਹੈ ਕ੍ਰਿਸਚੀਅਨਿਟੀ ਦੀ ਤੇ ਕ੍ਰਿਸਚੀਅਨਿਟੀ ਸਿਰਫ 2000 ਸਾਲ ਪੁਰਾਣੀ ਹੈ ਜਾ ਕੇ ਜਿਨ੍ਹਾਂ ਕਿ ਯਹੂਦੀ ਜਿਹੜੇ ਨੇ ਉਹ ਬਹੁਤ ਉਹਨਾਂ ਤੋਂ ਜ਼ਿਆਦਾ ਪੁਰਾਣੇ ਨੇ ਸੋ ਉਹ ਕੌਮ ਕਾਇਮ ਰਹਿੰਦੀ ਹੈ ਜਿਹਦੇ ਚਿੰਨ੍ਹ ਕਾਇਮ ਰਹਿਣ ਜੇ ਸਾਡੇ ਸਿੱਖ ਹੀ ਕਹਿਣ ਵੀ ਸਾਨੂੰ ਮੋਡਰਨਿਟੀ ਵਿੱਚ ਸਾਨੂੰ ਕੀ ਕਹਿੰਦਾ ਹੁੰਦਾ ਪੰਜਾਬੀ ਵਿੱਚ ਮਾਡਰਨਾਈਜੇਸ਼ਨ ਵਿੱਚ ਲੋੜ ਹੈ ਵੀ ਅਸੀਂ ਟਾਈਮ ਦੇ ਅਨੁਸਾਰ ਆਪਾਂ ਬਦਲ ਜਾਈਏ ਅੱਜ ਕੱਲ੍ਹ ਆਪਾਂ ਟਰਾਊਜ਼ਰਸ ਪਾਉਂਦੇ ਹਾਂ ਆਪਾਂ ਸ਼ਰਟਸ ਪਾਉਂਦੇ ਹਾਂ ਆਪਾਂ ਕੁੜਤਾ ਪਜਾਮਾ ਥੋੜ੍ਹਾ ਪਾਉਂਦੇ ਹਾਂ ਕੰਮਾਂ ਤੇ ਉਸੇ ਤਰ੍ਹਾਂ ਦਸਤਾਰ ਵੀ ਉਸੇ ਪਾਸੇ ਤੁਰ ਪਵੇ ਤੇ ਫਿਰ ਤੁਹਾਨੂੰ ਸਮਝ ਆਉਂਦੀ ਹੈ ਕਿ ਇਹ ਜੋ ਹੋਇਆ ਹੈ ਸਿੱਖਾਂ ਨਾਲ ਪਿਛਲੇ ਕਹਿ ਲਓ 8-10 ਸਾਲਾਂ ਤੋਂ 9/11 ਤੋਂ ਬਾਅਦ ਹੀ ਹੋਇਆ ਹੈ ਕਿਉਂਕਿ ਇਹ ਬਾਰ-ਬਾਰ ਦੱਸਿਆ ਜਾਂਦਾ ਹੈ ਪਰ ਦੱਸਣਾ ਵੀ ਪੈ ਰਿਹਾ ਹੈ ਕਿ ਉਸ ਤੋਂ ਪਹਿਲਾਂ ਤੁਸੀਂ ਕਿਰਪਾਨ ਪਾ ਸਕਦੇ ਸਨ ਆਪਣੇ ਫਲਾਈਟਸ ਵਿੱਚ ਤੁਸੀਂ ਦਸਤਾਰ ਸਜਾ ਕੇ ਕੰਮਾਂ ਤੇ ਬਹਿ ਸਕਦੇ ਸਨ ਕਈ ਵਾਰ ਕਹਿੰਦੇ ਨੇ ਇਸ ਕਰਕੇ ਜ਼ਿਆਦਾ ਹੋ ਰਿਹਾ ਕਿਉਂਕਿ ਸਿੱਖਾਂ ਨੇ ਆਪਣੇ ਬਾਹਰ ਆਣ ਕੇ ਜ਼ਿਆਦਾ ਕੰਮ ਮੰਗੇ ਨੇ ਹੱਕ ਮੰਗੇ ਨੇ ਸੋ ਉਹਨਾਂ ਦੇ ਸਾਹਮਣੇ ਇਹ ਮੁਸ਼ਕਲਾਂ ਆ ਰਹੀਆਂ ਨੇ ਪਰ ਜ਼ਿਆਦਾਤਰ ਤਾਂ ਇਹੀ ਦੱਸਣਾ ਚਾਹੁੰਦਾ ਹੈ ਕਿ ਇੱਕ ਸਿੱਖ ਦੀ ਪਹਿਚਾਣ ਉਸ ਦੀ ਇਸ ਵੇਲੇ ਉਸਦੇ ਨਾਲ ਟਾਕਰਾ ਹੋ ਰਿਹਾ ਹੈ ਜੇ ਸਿੱਖ ਕਵੇ ਕਿ ਸਾਨੂੰ ਕੋਈ ਪਛਾਣ ਦੀ ਲੋੜ ਨਹੀਂ ਹੈ ਅਸੀਂ ਸਿੱਖ ਹਾਂ ਅਸੀਂ ਚੰਗੇ ਹਾਂ ਦਿਲ ਦੇ ਪਿਆਰੇ ਹਾਂ ਦਿਲ ਦੇ ਸਾਫ਼ ਹਾਂ ਹਰ ਇੱਕ ਬੰਦਾ ਕਹਿੰਦਾ ਨਾ ਮੈਂ ਦਿਲ ਦਾ ਸਾਫ਼ ਹਾਂ ਸਾਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਉਸੇ ਤਰ੍ਹਾਂ ਬੰਦਾ ਕਹਿੰਦਾ ਮੈਂ ਅੰਦਰੋਂ ਚੰਗਾ ਹੈ ਮੇਰੀ ਦਸਤਾਰ ਦੀ ਕੀ ਲੋੜ ਹੈ ਬਾਹਰ ਦਸਤਾਰ ਸਜਾਉਣ ਵਾਲੇ ਕਿੰਨੇ ਮਾੜੇ ਵੀ ਲੋਕ ਹਨ ਇਹ ਸਾਰੀ ਡਾਇਲੋਗ ਜੋ ਸਿੱਖ ਕੌਮ ਨਾਲ ਹੋ ਰਹੀ ਹੈ ਇਸ ਕਾਨੂੰਨ ਰਾਹੀਂ ਹੋ ਰਹੀ ਹੈ ਨਹੀਂ ਤਾਂ ਡਾਇਲੋਗ ਹੁੰਦੀ ਨਹੀਂ ਸੀ
ਹਾਂਜੀ ਉਸ ਜ਼ਮਾਨੇ ਵਿੱਚ ਡਾਇਲੋਗ ਹੁੰਦੀ ਸੀ ਵੀ ਅੱਛਾ ਉਸ ਮਾਤਾ ਪਿਤਾ ਦਾ ਬੱਚੇ ਨੇ ਸਿਰ ਵਾਲ ਕਤਲ ਕਰ ਲਏ ਨੇ ਤੇ ਉਸ ਗੱਲ ਉੱਥੇ ਹੀ ਮੁੱਕ ਜਾਂਦੀ ਸੀ ਹੈਨਾ। ਅੱਜ ਡਾਇਲੋਗ ਹੋ ਰਹੀ ਹੈ ਉਹਨਾਂ ਦੀ ਜਿਹੜੇ ਕਹਿੰਦੇ ਨੇ ਅਸੀਂ ਕੇਸ ਕਤਲ ਨਹੀਂ ਕਰਨੇ ਜੀ। ਸੋ ਮਤਲਬ ਡਾਇਲੋਗ ਪੋਜ਼ਿਟਿਵ ਹੋ ਗਈ ਹੈ। ਇਹ ਡਾਇਲੋਗ ਹੁੰਦੀ ਸੀ ਵੀ ਜਿਨ੍ਹਾਂ ਦੇ ਕਤਲ ਹੋ ਰਹੇ ਸਨ ਕਿਉਂਕਿ ਮਾਂ ਪਿਓ ਜਾਂ ਬੱਚੇ ਹੀ ਕਰ ਰਹੇ ਸਨ ਹੈਨਾ ਜੀ। ਸੋ ਦੈਰਫੋਰ ਮੇਰੀ ਸੋਚ ਵਿੱਚ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿਉਂਕਿ ਇੱਕ ਕੌਮ ਵਿੱਚ ਇੱਕ ਡਾਇਲੋਗ ਹੋ ਰਹੀ ਹੈ ਕਿ ਤੁਸੀਂ ਇਹ ਚਿੰਨ੍ਹ ਕਾਇਮ ਰੱਖਣਾ ਹੈ ਕਿ ਨਹੀਂ, ਤੁਸੀਂ ਇਸ ਦਾ ਪਹਿਰਾ ਦੇਣਾ ਹੈ ਕਿ ਨਹੀਂ। ਜੀ। ਸੋ ਜੋ ਯੂਨਾਈਟਿਡ ਸਿੱਖਸ ਨੇ ਤੇ ਹੋਰ ਜਥੇਬੰਦੀਆਂ ਨੇ ਜੋ ਸਾਥ ਦਿੱਤਾ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗਿਆਂ ਨੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, SGPC ਵਾਲਿਆਂ ਨੇ, ਹੋਰ ਗੁਰਦੁਆਰਿਆਂ ਨੇ, ਕਿਉਂਕਿ ਆਮ ਤੌਰ ਤੇ ਅਸੀਂ ਕਹਿੰਦੇ ਨਾ ਵੀ ਸਿੱਖਾਂ ਨੇ ਮਦਦ ਕੀਤੀ ਪਰ ਸਿੱਖ ਗੁਰਦੁਆਰੇ ਰਾਹੀਂ ਹੀ ਬੋਲਦਾ ਹੈ। ਹਾਂਜੀ। ਸੋ ਇਹ ਇਸ ਕਰਕੇ ਮਦਦ ਹੋ ਰਹੀ ਹੈ ਕਿਉਂਕਿ ਅੱਜ ਤੱਕ ਸਾਨੂੰ ਇੱਕ ਮਾਣ ਵੀ ਹੈ ਕਿ ਸਿੱਖ ਨੂੰ 500 ਸਾਲ ਬਾਅਦ ਅਜੇ ਵੀ ਸੋਚ ਹੈ ਕਿ ਇਹ ਦਸਤਾਰ ਹੈ, ਇੱਕ ਕਾਰ ਨੇ, ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਜੀ ਬਿਲਕੁਲ ਬਿਲਕੁਲ ਭੈਣ ਜੀ। ਤੇ ਭੈਣ ਜੀ ਇਹ ਵੀ ਦੱਸੋ ਕਿ ਯੂਨਾਈਟਿਡ ਸਿੱਖਸ ਦੇ ਹੋਰ ਦੇਸ਼ਾਂ ਦੇ ਵਿੱਚ ਕੀ ਪ੍ਰੋਜੈਕਟਸ ਹਨ ਤੇ ਉਹਨਾਂ ਤੇ ਕੀ ਹੋ ਰਿਹਾ ਹੈ? ਮੈਂ ਪਹਿਲਾਂ ਦਸਤਾਰ ਦਾ ਹੀ ਦੱਸਾਂ, ਕਾਰਾਂ ਦਾ ਹੀ ਦੱਸਾਂ। ਤੁਹਾਨੂੰ ਪਤਾ ਹੈ ਕਿ ਯੂਰਪ ਵਿੱਚ 에ਅਰਪੋਰਟਸ ਰਾਹੀਂ ਜਦੋਂ ਕੋਈ ਸਿੱਖ ਲੰਘਦਾ ਹੈ, ਭਾਵੇਂ ਕੈਨੇਡਾ ਦਾ ਹੋਵੇ ਜਾਂ ਇੰਡੀਆ ਦਾ ਹੋਵੇ, ਤੇ ਉਹਨਾਂ ਤੇ ਪਾਬੰਦੀ ਐਸੀ ਹੁੰਦੀ ਸੀ ਕਿ ਦਸਤਾਰ ਉਹਨਾਂ ਦੀ ਲਹਾਉਂਦੇ ਸਨ ਹੈਨਾ। ਪਰ ਉਸਦੀ UK ਸਿੱਖਾਂ ਨੇ UK ਗਵਰਨਮੈਂਟ ਰਾਹੀਂ ਯੂਰਪੀਅਨ ਯੂਨੀਅਨ ਦੇ ਕਾਨੂੰਨ ਦੀ ਬਦਲਾਹਟ ਲਿਆਂਦੀ ਹੈ ਜਿਹੜਾ ਕਿ ਇਸ ਫਰਵਰੀ ਤੋਂ ਲਾਅ ਬਦਲਾਇਆ ਗਿਆ ਸੀ ਤੇ ਜਿੱਥੇ ਕਿਹਾ ਗਿਆ ਸੀ ਕਿ ਪਹਿਲਾਂ ਉਹਨਾਂ ਨੂੰ ਜੋ ਹੱਥ ਨਾਲ ਇੱਕ ਸਕੈਨਰ ਹੁੰਦਾ ਨਾ ਉਹ ਵਰਤ ਕੇ ਪਤਾ ਕਰੋ ਵੀ ਉਸਦੀ ਬਲੀਪ ਕਿਉਂ ਹੋਈ ਸੀ ਤੇ ਆਮ ਤੌਰ ਤੇ ਕੜੇ ਕਰਕੇ ਹੁੰਦੀ ਹੈ ਕਿਉਂਕਿ ਇਹ ਮੈਟਲ ਹੈ। ਉਹ ਕਾਨੂੰਨ ਭਾਵੇਂ ਜਾਰੀ ਹੈ ਪਰ ਉਸ ਤੋਂ ਬਾਅਦ ਵੀ ਤੁਸੀਂ ਸੁਣਿਆ ਹੋਏਗਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਮਨਜੀਤ ਸਿੰਘ ਜੀ ਨਾਲ ਹੋਇਆ ਸੀ ਤੇ ਉਹ ਖੜੇ ਹੋ ਕੇ ਉਹਨਾਂ ਨੇ ਇਹ ਮਸਲਾ ਹੱਲ ਕੀਤਾ ਸੀ ਆਪਣੇ ਲਈ ਤੇ ਇਹ ਗੱਲ ਬਾਹਰ ਆਈ ਸੀ ਕਿ ਹੁਣ ਅਸੀਂ ਚਾਹੁੰਦੇ ਹਾਂ ਕਿ ਪੂਰੇ ਯੂਰਪ ਵਿੱਚ ਇਸ ਦੀ ਪ੍ਰੈਕਟੀਕਲ ਤੌਰ ਤੇ ਇੰਪਲੀਮੈਂਟੇਸ਼ਨ ਹੋਵੇ ਹੈ ਨਾ ਇਸ ਨਵੇਂ ਕਾਨੂੰਨ ਦੀ। ਭਾਵੇਂ ਉਹ ਨਹੀਂ ਸੀ ਇੰਪਲੀਮੈਂਟ ਹੋ ਰਿਹਾ ਕਿਉਂਕਿ ਰੋਮ ਵਿੱਚ ਭਾਵੇਂ ਕਾਨੂੰਨ ਬਦਲ ਗਿਆ ਸੀ, ਉਹਨਾਂ ਨੇ ਅਜੇ ਵੀ ਉਹਨਾਂ ਦੀ ਦਸਤਾਰ ਲਾਉਣੀ ਚਾਹੀ ਸੀ। ਇਹ ਕੰਮ ਅਸੀਂ UK ਗਵਰਨਮੈਂਟ ਨਾਲ ਹੋਰ ਇੱਥੇ ਜਿਹੜੇ ਜਥੇਬੰਦੀਆਂ ਨੇ UK ਵਿੱਚ ਉਹਨਾਂ ਨਾਲ ਯੂਰਪ ਕੋਲ ਪਹੁੰਚਾਉਣੀ ਹੈ ਕਿ ਤੁਸੀਂ ਕਾਨੂੰਨ ਤਾਂ ਬਦਲਾ ਦਿੱਤਾ ਹੈ ਪਰ ਇਸ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਹੋਰ ਜੋ ਯੂਨਾਈਟਿਡ ਸਟੇਟਸ ਦਾ ਕੰਮ ਹੈ ਅੱਜ ਹੀ ਮੈਂ ਦੱਸਣਾ ਚਾਹੁੰਦੀ ਹਾਂ ਕਿ 2 ਤਰੀਕ ਸਤੰਬਰ ਵਿੱਚ ਜਦੋਂ ਨਵੇਂ ਸਿਰ ਤੇ ਸਕੂਲ ਖੁੱਲੇ ਸਨ ਬੈਲਜੀਅਮ ਵਿੱਚ, ਜਿਸ ਇਲਾਕੇ ਵਿੱਚ ਬਹੁਤ ਸਾਰੇ ਸਿੱਖ ਰਹਿੰਦੇ ਨੇ ਜਿਹਨੂੰ ਫਲੈਮਿਸ਼ ਇਲਾਕਾ ਬੋਲਿਆ ਜਾਂਦਾ ਹੈ, ਜਿੱਥੇ ਬਹੁਤ ਸਾਰੇ ਸਿੱਖਾਂ ਨੇ ਜਾਨਾਂ ਵੀ ਦਿੱਤੀਆਂ ਸਨ ਪਹਿਲੇ ਵਰਲਡ ਵਾਰ ਵਿੱਚ ਹੈ ਨਾ। ਉਸ ਇਲਾਕੇ ਵਿੱਚ ਸਿੱਖ ਬੱਚਿਆਂ ਤੇ ਸਕੂਲਾਂ ਵਿੱਚ ਪਾਬੰਦੀ ਲਾ ਦਿੱਤੀ ਹੈ ਦਸਤਾਰ ਦੀ, ਜਿੱਥੇ ਅੱਜ ਬੱਚਾ ਨੰਗਾ ਸਿਰ ਜਾ ਰਿਹਾ ਹੈ, ਕੋਈ ਗੁੱਤਨੀਆਂ ਕਰਕੇ ਜਾ ਰਿਹਾ ਹੈ ਤੇ ਉਹਦਾ ਪਹਿਰਾ ਯੂਨਾਈਟਿਡ ਸਿੱਖਸ ਨੇ ਦੇਣ ਵਿੱਚ ਕੇਸਿਸ ਦਰਜ ਕੀਤੇ ਨੇ। ਜਿਹੜਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸਰੋਤੇ ਦੇ ਦਰਸ਼ਕਾਂ ਨੇ ਜੋ 19 ਸਾਲਾਂ ਤੋਂ ਸਾਡੇ ਸੁਣਦੇ ਆਏ ਨੇ, ਸੁਣਿਆ ਹੋਏਗਾ ਜਦੋਂ ਇਹ ਕੇਸ ਅਸੀਂ ਪਹਿਲਾਂ ਫਰਾਂਸ 'ਚ ਚੁੱਕੇ ਸਨ ਤੇ ਅਸੀਂ ਕੈਨੇਡੀਅਨ ਟੈਲੀਵਿਜ਼ਨ ਤੇ ਇੰਟਰਵਿਊ ਦਿੱਤਾ ਸੀ। ਉਦੋਂ ਸਿੱਖਾਂ ਨੇ ਪੁੱਛਿਆ ਸੀ ਤੁਹਾਡੀ ਕੀ ਲੋੜ ਹੈ। ਅਸੀਂ ਉਸ ਵਿੱਚ ਐਸੇ ਹੱਲਾਸ਼ੇਰੀ ਵਿੱਚ ਸਾਂ, ਅਸੀਂ ਕਹਿੰਦੇ ਸਾਂ ਸਾਨੂੰ ਲੋੜ ਸਾਰੀ ਪੂਰੀ ਹੋ ਜਾਏਗੀ ਤੇ ਮੈਂ ਖੁਦ ਕਿਹਾ ਸੀ ਜੇ ਲੋੜ ਪਈ ਆਪਣੇ ਘਰਾਂ ਨੂੰ ਅਸੀਂ ਮੌਰਗੇਜ ਕਰਕੇ ਇਹ ਕੰਮ ਸਿਰੇ ਚੜਾਵਾਂਗੇ। ਪਰ ਅੱਜ ਕਹਿਣ ਵਿੱਚ ਆਉਂਦਾ ਹੈ ਕਿ ਜੋ ਸਾਨੂੰ ਮਦਦ ਮਿਲੀ ਸੀ ਪੰਥ ਤੋਂ, ਸਿੱਖਾਂ ਤੋਂ, ਆਪਣੇ ਦਸਵੰਧ ਕੱਢੇ ਸਨ, ਉਹ ਸਾਨੂੰ ਇਸ ਵੇਲੇ ਬਹੁਤ ਸਖਤ ਲੋੜ ਹੈ ਕਿਉਂਕਿ ਅੱਜ ਦੇ ਕਹਿਣ ਦੇ ਵਿੱਚ ਸਾਡੇ ਕੋਲ 12,000 ਯੂਰੋ ਕਹਿ ਲਓ, 12,000 US ਡਾਲਰ ਵੀ ਉਸੇ ਹਿਸਾਬ ਤੇ ਆ ਜਾਂਦਾ ਹੈ ਦੀ ਲੋੜ ਹੈ ਕਿਉਂਕਿ ਅਸੀਂ ਵਕੀਲਾਂ ਨੂੰ ਉਹ ਫੀਸ ਤਾਰਨੀ ਹੈ। ਤੇ ਬੈਲਜੀਅਮ ਦੀ ਸੰਗਤ ਨਵੀਂ ਬੈਲਜੀਅਮ ਵਿੱਚ ਗਈ ਹੈ ਜਿਨ੍ਹਾਂ ਦੇ ਬੱਚੇ ਤੇ ਘਰ ਵਾਲੀਆਂ ਨਵੀਆਂ ਹੀ ਆਈਆਂ ਨੇ ਬੈਲਜੀਅਮ ਵਿੱਚ, ਇਸ ਕਰਕੇ ਉਹਨਾਂ ਦੀ ਜਿਹੜੀਆਂ ਆਪਣੇ ਘਰੇਲੂ ਖਾਣ ਪੀਣ ਦੇ ਖਰਚੇ ਪੂਰੇ ਹੋ ਰਹੇ ਨੇ ਤੇ ਅਸੀਂ ਉਹਨਾਂ ਤੋਂ ਜ਼ਿਆਦਾ ਮੰਗ ਵੀ ਨਹੀਂ ਸਕਦੇ। ਇਸ ਕਰਕੇ ਇਹ ਜੋ ਉਪਰਾਲੇ ਅਸੀਂ ਬੈਲਜੀਅਮ ਵਿੱਚ ਕੀਤੇ ਨੇ ਇਸ ਨੂੰ ਸਿਰੇ ਚੜਾਉਣ ਲਈ ਜੋ ਮੈਂ ਅਪੀਲ ਵੀ ਕਰਨੀ ਹੈ ਸੰਗਤ ਵਿੱਚ, ਪ੍ਰੇਮ ਵਾਲੀ ਗਲੀ ਵਿੱਚ ਸਿੱਖ ਬੱਚਿਆਂ ਨੇ ਤੁਰਨਾ ਹੈ
ਤੇ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਹਾਡਾ ਕੀ ਯੋਗਦਾਨ ਹੋਏਗਾ, ਤੁਸੀਂ ਕੀ ਹਿੱਸਾ ਪਾਓਗੇ ਇਸ ਪ੍ਰੇਮ ਵਿੱਚ। ਹੋਰ ਜੋ ਯੂਨਾਈਟਿਡ ਸਟੇਟਸ ਦੇ ਉਪਰਾਲੇ ਨੇ, ਤੁਹਾਨੂੰ ਪਤਾ ਹੀ ਹੈ, ਜੇ ਸਰੋਤੇ ਜਾਂ ਦਰਸ਼ਕ ਕੈਨੇਡਾ ਵਾਲੇ ਨੇ, ਤੁਹਾਨੂੰ ਪਤਾ ਹੈ ਅਸੀਂ ਇੱਕ ਸਿੱਖ ਸਮਿਟ ਕੀਤੀ ਸੀ ਪਿਛਲੇ ਸਾਲ, ਜਿਹਦੇ ਵਿੱਚ ਨਹੀਂ ਇਸੇ ਸਾਲ ਸੀ, ਜਿਹਦੇ ਵਿੱਚ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨਸ ਹਨ ਉਹਨਾਂ ਦੇ ਸਾਹਮਣੇ ਜੋ ਵੀ ਸਿੱਖਾਂ ਦੇ ਮਸਲੇ ਨੇ ਕੈਨੇਡਾ ਦੇ, ਉਹ ਸਾਹਮਣੇ ਪੇਸ਼ ਕੀਤੇ ਸਨ। ਇਸ ਦਿਨਾਂ ਵਿੱਚ ਹੀ ਹੁਣ ਅਕਤੂਬਰ ਵਿੱਚ USA ਕੈਪੀਟਲ ਹਿੱਲ ਤੇ ਇਹੀ ਇਸੇ ਤਰ੍ਹਾਂ ਇੱਕ ਸਮਿਟ ਹੋ ਰਹੀ ਹੈ, ਸਿੱਖ ਸਮਿਟ, ਜਿੱਥੇ ਹਰ ਇੱਕ ਸਿੱਖ ਦਾ ਜਿਹੜਾ ਮੁੱਦਾ ਹੁੰਦਾ ਹੈ ਅਸੀਂ ਸਾਹਮਣੇ ਪੇਸ਼ ਕਰਦੇ ਹਾਂ। ਤੁਹਾਨੂੰ ਪਤਾ ਹੈ US ਆਰਮੀ ਵਿੱਚ ਜੋ ਦਸਤਾਰ ਦੀ ਪਾਬੰਦੀ ਹੈ, ਤੇ ਜਿੱਥੇ 3 ਸਿੱਖਾਂ ਨੂੰ ਪਾਬੰਦੀ ਦੂਰ ਕਰਨ ਲਈ ਜੋ ਉਪਰਾਲਾ ਕੀਤਾ ਗਿਆ ਸੀ ਉਹ ਸਫਲ ਸੀ। ਉਸੇ ਤਰ੍ਹਾਂ ਸਾਡੇ ਪਾਸ ਵੀ ਇੱਕ ਸਿੱਖ ਬੱਚਾ ਆਇਆ ਹੈ ਜਿਸ ਲਈ ਅਸੀਂ US ਆਰਮੀ ਲਈ ਕੰਮ ਕਰ ਰਹੇ ਹਾਂ, US ਆਰਮੀ ਦੀ ਪਾਬੰਦੀ ਦੂਰ ਕਰਨ ਲਈ ਇੱਕ ਉਪਰਾਲਾ ਖੜਾ ਕੀਤਾ ਹੈ ਜੀ। ਤੇ ਉਸੇ ਤਰ੍ਹਾਂ UK ਵਿੱਚ, ਪੰਜਾਬ ਵਿੱਚ, ਆਇਰਲੈਂਡ ਵਿੱਚ ਜੋ ਮਸਲੇ ਹਨ, ਮੈਂ ਹੁਣ ਕਾਨੂੰਨੀ ਮਸਲੇ ਦੀ ਗੱਲ ਕਰ ਰਹੀ ਹਾਂ। ਜਿਸ ਤਰ੍ਹਾਂ ਆਇਰਲੈਂਡ ਵਿੱਚ ਤੁਸੀਂ ਸੁਣਿਆ ਹੋਏਗਾ 1 ਸਾਲ ਪਹਿਲਾਂ ਉਹਨਾਂ ਦੀ ਜੋ ਪੁਲਿਸ ਹੈ ਉਹਨਾਂ ਨੇ ਦਸਤਾਰ ਦੀ ਪਾਬੰਦੀ ਉਸ ਪੁਲਿਸ ਦੇ ਭਰਤੀ ਹੋਣ ਦੇ ਵਿੱਚ ਲਾਈ ਸੀ। ਤੇ ਉਹ ਸਿੱਖ ਬੱਚਾ ਅੱਜ ਰਵਿੰਦਰ ਸਿੰਘ ਕੇਸ ਜਦੋਂ ਪਹਿਲੇ ਕੋਰਟਾਂ ਵਿੱਚ ਹਾਰ ਗਿਆ ਹੈ, ਸਾਡੇ ਪਾਸ ਆਇਆ ਤੇ ਕਹਿੰਦਾ ਤੁਸੀਂ ਮਦਦ ਕਰੋ ਕਿਉਂਕਿ ਤੁਸੀਂ ਇਹ ਉਪਰਾਲੇ ਕੀਤੇ ਨੇ ਇੰਟਰਨੈਸ਼ਨਲ ਲੈਵਲ ਤੇ, ਉਹਨਾਂ ਦੀ ਮਦਦ ਕਰ ਰਹੇ ਹਾਂ। ਤੇ ਨਾਲ ਦੱਸਣਾ ਚਾਹੁੰਦੀ ਹਾਂ ਕਿ ਇਸੇ ਦਿਨਾਂ ਵਿੱਚ ਅਗਲੇ ਮਹੀਨੇ ਅਸੀਂ ਚੀਨ ਨੂੰ ਜਾ ਰਹੇ ਹਾਂ, ਚਾਈਨਾ ਨੂੰ, ਜਿੱਥੇ ਤੁਹਾਨੂੰ ਪਤਾ ਹੈ ਕਿ ਬਹੁਤ ਟਾਈਮ ਤੋਂ ਪਹਿਲਾਂ ਜਦੋਂ ਅਜੇ ਕਮਿਊਨਿਜ਼ਮ ਨਹੀਂ ਸੀ ਆਇਆ, ਜਦੋਂ ਬ੍ਰਿਟਿਸ਼ ਰਾਜ ਸੀ, ਸਿੱਖ ਉੱਥੇ ਹੁੰਦੇ ਸਨ ਤੇ ਗੁਰਦੁਆਰੇ ਵੀ ਸਨ। ਪਰ ਕਿਉਂਕਿ ਦੇਸ਼ ਉਹ ਐਸਾ ਹੈ ਉੱਥੇ ਸਿਰਫ 5 ਧਰਮਾਂ ਨੂੰ ਕਬੂਲ ਕਰਦੇ ਹਨ ਤੇ ਮੰਨਦੇ ਹਨ। ਸੋ ਬਾਕੀ ਦੇ ਜਿਹੜੇ ਧਰਮ ਦੇ ਲੋਕ ਨੇ ਉਹ ਆਪਣਾ ਧਰਮ ਦਾ ਪ੍ਰਚਾਰ ਤਾਂ ਦੂਰ ਦੀ ਗੱਲ ਹੈ, ਧਰਮ ਦਾ ਪ੍ਰੈਕਟਿਸ ਪਾਠ ਪੂਜਾ ਕਰਨੀ ਵੀ ਉਹਨਾਂ ਤੇ ਮੁਸ਼ਕਿਲ ਹੈ। ਸੋ ਸਿੱਖਾਂ ਨੇ ਸਾਡੇ ਤੋਂ ਮਦਦ ਮੰਗੀ ਸੀ ਵੀ ਤੁਸੀਂ ਸਾਡੇ ਆਣ ਕੇ ਵੇਖੋ ਵੀ ਅਸੀਂ ਕਿਸ ਕਾਨੂੰਨੀ ਤੌਰ ਤੇ ਇਹ ਜੋ ਰੈਕਗਨੀਸ਼ਨ ਧਰਮ ਦਾ ਹੈ ਕਰ ਸਕੀਏ। ਸੋ ਅਸੀਂ ਉੱਧਰ ਜਾ ਰਹੇ ਹਾਂ। ਪਰ ਪੰਜਾਬ ਵਿੱਚ ਜੋ ਕੰਮ ਕਰਨ ਵਾਲੇ ਹਨ, ਤੁਹਾਨੂੰ ਪਤਾ ਹੀ ਹੈ ਕਿ ਜਿਸ ਦੇਸ਼ ਦੀ ਧਰਤੀ ਤੋਂ ਅੰਨ ਪੈਦਾ ਹੋ ਕੇ ਉਸ ਦੇਸ਼ ਨੂੰ ਕਹਿੰਦੇ ਹੁੰਦੇ ਨੇ ਬੋਲ ਆਫ ਰਾਈਸ ਦਿੰਦੀ ਹੈ, ਉਸ ਧਰਤੀ ਦੇ ਜਿਹੜੇ ਲੋਕ ਹਨ ਉਹਨਾਂ ਦੇ ਉੱਪਰ ਜੋ ਕਹਿ ਲੋ ਕਹਿੰਦੇ ਨਾ ਪੰਜਵਾਂ ਦਰਿਆ, ਜੋ ਨਸ਼ਾ ਤੇ ਡਰੱਗਸ ਨੇ, ਉਹਦੇ ਕਰਕੇ ਜੋ ਬੱਚੇ ਅੱਜ ਆਪਣੇ ਆਪ ਤੇ ਨਹੀਂ ਖਲੋ ਸਕਦੇ, ਜਾਂ ਉਹਨਾਂ ਦੀ ਪੜ੍ਹਾਈ ਨਹੀਂ ਪੂਰੀ ਜਾਂ ਕੰਮ ਨਹੀਂ ਮਿਲ ਰਹੇ, ਉਸ ਕਰਕੇ ਜੋ ਉਸ ਤਰ੍ਹਾਂ ਦੀ ਗਰੀਬੀ ਹੈ ਨਾ, ਮਤਲਬ ਕਿ ਉਸਦੇ ਫਿਊਚਰ ਦਾ ਹੋਣ ਕਰਕੇ ਉਹ ਜੋ ਉਪਰਾਲੇ ਇੰਡੀਆ ਵਿੱਚ ਕਰਨ ਦੀ ਲੋੜ ਹੈ ਉਹ ਅਸੀਂ ਕਰ ਰਹੇ ਹਾਂ। ਤੇ ਕਈ ਪ੍ਰਕਾਰ ਦੇ ਜਿਸ ਤਰ੍ਹਾਂ ਵਿਧਵਾਵਾਂ ਨੇ ਪੰਜਾਬ ਵਿੱਚ ਜਿਨ੍ਹਾਂ ਦੇ ਪਤੀ ਜ਼ਿਮੀਂਦਾਰ ਹੋਣ ਕਰਕੇ ਫਾਰਮਰਸ ਨੇ ਤੇ ਉਹਨਾਂ ਨੇ ਆਪਣੇ ਜਾਨਾਂ ਲੈ ਲਈਆਂ ਸਨ। ਫਾਰਮਰਸ ਸੁਸਾਈਡ ਕਰਕੇ ਉਹਨਾਂ ਨੂੰ ਬੋਲਿਆ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਕਰਜ਼ੇ ਵਿੱਚ ਆਣ ਕੇ ਉਹਨਾਂ ਤੇ ਅਸੀਂ ਪੈਨਸ਼ਨ ਦਿੰਦੇ ਹਾਂ ਹਰ ਮਹੀਨੇ, 3 ਸਾਲ ਹੋ ਗਏ ਨੇ। ਉਸੇ ਤਰ੍ਹਾਂ ਸਿਕਲੀਗਰ ਬੱਚੇ ਨੇ, 130 ਬੱਚਿਆਂ ਨੂੰ ਅਸੀਂ ਸਕੂਲ ਪਾਇਆ ਹੈ। ਦਿੱਲੀ ਦੇ ਇੱਕ ਸੁਲਤਾਨਪੁਰੀ ਕਾਲੋਨੀ ਹੈ ਤੇ ਅੱਜ ਹੀ ਕੱਲ ਹੀ UK ਦੇ ਸਿੱਖ ਗਏ ਸਨ ਉਸ ਸਕੂਲਾਂ ਦੀ ਹਾਲਤ ਦੇਖਣ ਨੂੰ। ਤੇ ਸਾਡੀ ਆਸ ਹੈ ਕਿ ਇਸ 130 ਬੱਚਿਆਂ ਨੂੰ ਅਸੀਂ ਕਿਉਂ ਨਾ 30,000 ਕਰਕੇ ਬਾਕੀ ਦੇ ਸਿਕਲੀਗਰ ਬੱਚੇ ਨੇ ਜਾਂ ਜੋ ਵੀ ਵੰਜਾਰੇ ਬੱਚੇ ਨੇ ਉਸ ਇਲਾਕੇ ਦੇ, ਉਹਨਾਂ ਦੀ ਕੋਈ ਮਦਦ ਕਰ ਸਕੀਏ। ਜੀ ਬਿਲਕੁਲ। ਤੇ ਭੈਣ ਜੀ, ਜਿਸ ਤਰ੍ਹਾਂ ਤੁਸੀਂ ਇੰਨੇ ਉਪਰਾਲੇ ਕਰ ਰਹੇ ਹੋ ਸਿੱਖ ਕੌਮ ਲਈ, ਸਿੱਖ ਕੌਮ ਦਾ ਫਿਊਚਰ ਸਟਰੋਂਗ ਕਰ ਰਹੇ ਹੋ, ਜਿਸ ਤੁਸੀਂ ਪਹਿਲਾਂ ਗੱਲ ਕੀਤੀ ਕਿ ਹਰ ਜਥੇਬੰਦੀ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਦੱਸੋ ਜਿਹੜੀ ਸਾਰੀ ਬਾਹਰ ਦੀਆਂ ਸੰਗਤਾਂ ਨੇ ਜਾਂ ਪੰਜਾਬ ਦੀਆਂ ਸੰਗਤਾਂ ਨੇ ਤੁਹਾਨੂੰ ਇਸ ਵੇਲੇ ਵੇਖ ਰਹੀਆਂ ਨੇ, ਸੁਣ ਰਹੀਆਂ ਨੇ, ਉਹ ਸਿੱਖਸ ਫॉर ਜਸਟਿਸ, ਸਿੱਖਸ ਫॉर ਯੂਨਾਈਟਿਡ ਸਿੱਖਸ ਦੀ ਕਿਸ ਤਰ੍ਹਾਂ ਮਦਦ ਕਰ ਸਕਦੀਆਂ ਨੇ? ਭੈਣ ਜੀ, ਇਸ ਵੇਲੇ ਟੈਲੀਫੋਨ ਨੰਬਰ ਤਾਂ ਜੇ ਦੇਣੇ ਪੈਣਗੇ, ਮੇਰੇ 11 ਕੰਟਰੀਆਂ ਵਿੱਚ ਜਿੱਥੇ ਯੂਨਾਈਟਿਡ ਸਿੱਖਸ ਨੇ ਉਹਨੇ ਦੇਣੇ ਪੈਣਗੇ। ਮੈਨੂੰ ਤਾਂ ਆਪਣਾ ਨੰਬਰ ਯਾਦ ਹੈ, ਪਰ ਜੋ ਵੀ ਸਰੋਤੇ ਜਾਂ ਦਰਸ਼ਕ ਯੂਨਾਈਟਿਡ ਸਿੱਖਸ ਦੇ ਵੈਬਸਾਈਟ ਤੇ ਜਾਣ, unitedsikhs.org, ਤੇ ਜੇ UK ਵਾਲੇ ਨੇ ਸਾਡਾ ਟੈਲੀਫੋਨ ਨੰਬਰ ਹੈ +44 and then 8701993328। ਜੇ ਸਾਡੇ ਵੈਬਸਾਈਟ ਤੇ ਜਾਣਗੇ, ਡੋਨੇਟ ਪੇਜ ਤੇ ਜਾਣਗੇ, ਉੱਥੇ ਸਾਰਾ ਇਨਫੋਰਮੇਸ਼ਨ ਹੈ।
ਤੁਸੀਂ ਕਿਸ ਤਰ੍ਹਾਂ ਚੈੱਕ ਲਾ ਸਕਦੇ ਹੋ, ਐਡਰੈਸਸ ਨੇ, ਤੁਸੀਂ ਜੇ ਪੇਪੈਲ ਰਾਹੀਂ ਡੋਨੇਸ਼ਨ ਕਰਨੀ ਹੈ, ਤੁਸੀਂ ਮਹੀਨੇ ਦੇਖੋ ਅਸੀਂ ਪੀਜ਼ਾ ਖਾਣ ਤੁਰ ਪੈਂਦੇ ਆ ਤੇ ਐਵੇਂ ਬੈਠੇ ਹੀ $50 ਲਾ ਕੇ ਆ ਜਾਂਦੇ ਇੱਕ ਪਰਿਵਾਰ ਦੇ ਤੌਰ ਤੇ, ਹੈ ਨਾ। ਜੇ ਤੁਸੀਂ ਇੱਕ ਮਹੀਨਾ ਇੱਕ ਵਾਰੀ ਘੱਟ ਜਾਓ ਪੀਜ਼ਾ ਦੇ ਖਾਣ, ਹੈ ਨਾ, ਤੁਸੀਂ $50 ਇੱਕ ਮਹੀਨੇ ਦੇ ਰੱਖੋ। ਅਸੀਂ ਦਸਵੰਧ ਦੀ ਬਹੁਤ ਵੱਡੀ ਗੱਲ ਕਰਦੇ ਹਾਂ ਕਿ ਸਾਡੀ ਕੌਮ ਵਿੱਚ ਦਸਵੰਧ ਹੈ, ਪਰ ਪੁੱਛੋ ਆਪਣੇ ਆਪ ਨੂੰ, ਅਸੀਂ ਪੁੱਛੀਏ ਵੀ ਅਸੀਂ ਆਪਣਾ ਦਸਵੰਧ ਦਿੱਤਾ ਹੈ ਇਸ ਮਹੀਨੇ? ਅਸੀਂ ਆਪਣਾ ਪ੍ਰੇਮ ਦਾ ਦਸਵੰਧ ਕੱਢਿਆ ਹੈ? ਤੇ ਜਿਸ ਤਰ੍ਹਾਂ ਇੱਕ ਸਿੱਖ ਸੱਚਾ ਹੈ ਕਿਉਂਕਿ ਉਹਦੀ ਨਿਸ਼ਾਨੀ ਹੈ ਉਹ ਸਿੱਖ ਹੈ, ਉਸੇ ਤਰ੍ਹਾਂ ਅੰਦਰ ਜਿਹੜਾ ਸਿੱਖ ਕਹਿੰਦਾ ਨਾ ਮੈਂ ਅੰਦਰ ਦਾ ਸਿੱਖ ਹਾਂ, ਤੇ ਜਿਹੜਾ ਬਾਹਰ ਦਾ ਵੀ ਸਿੱਖ ਹੈ ਉਹ ਆਪਣੇ ਆਪ ਨੂੰ ਇੱਕ ਗੱਲ ਪੁੱਛੇ ਵੀ ਇਸ ਮਹੀਨੇ, ਛੱਡ ਦੋ ਪਿਛਲੇ ਮਹੀਨੇ ਦੀ ਗੱਲ, ਇਸ ਮਹੀਨੇ ਮੁੱਕਣ ਵਾਲਾ ਹੈ, ਤੁਸੀਂ ਕਿੰਨਾ ਕੁ ਦਸਵੰਧ ਕਿੱਥੇ ਕੱਢਿਆ ਹੈ? ਤੁਸੀਂ ਦਸਵੰਧ ਕਹਿ ਦਿੰਦੇ ਨਾ ਮੈਂ ਗਰੀਬ ਵੇਖਿਆ ਸੀ ਉਹਨੂੰ 2 ਪੈਨੀਆਂ ਦੇ ਦਿੱਤੀਆਂ, 2 ਪਾਉਂਡ ਦੇ ਦਿੱਤੇ, $2 ਦੇ ਦਿੱਤੇ, ਪਰ ਦਸਵੰਧ ਮਤਲਬ ਦਾ 10ਵਾਂ ਹਿੱਸਾ ਜਿੰਨਾ ਕਮਾਉਂਦੇ ਹੋ ਉਸਦਾ 10ਵਾਂ ਹਿੱਸਾ ਤੁਸੀਂ ਕੱਢਿਆ ਹੈ। ਸੋ ਜੇ ਤੁਸੀਂ ਕੱਢਣਾ ਚਾਹੁੰਦੇ ਹੋ, ਯੂਨਾਈਟਿਡ ਸਿੱਖ ਦੇ 3 ਤਰ੍ਹਾਂ ਦੇ ਕੰਮ ਨੇ। ਇੱਕ ਕਾਨੂੰਨੀ ਕੰਮ ਕਰਨਾ ਹੈ, ਕਾਨੂੰਨੀ ਕੰਮ ਵਾਸਤੇ ਕੋਈ ਨਹੀਂ ਪੈਸਾ ਕੱਢਦਾ ਕਿਉਂਕਿ ਸਾਰਿਆਂ ਨੂੰ ਨਫ਼ਰਤ ਹੁੰਦੀ ਹੈ ਕਾਨੂੰਨ ਦੀ ਜਾਂ ਵਕਾਲਤ ਦੀ। ਜਿਹੜਾ ਵੀ ਜਾਂਦਾ ਉਹ ਮੁਸ਼ਕਲਾਂ ਵਿੱਚ ਹੀ ਜਾਂਦਾ ਹੈ। ਉਹਨਾਂ ਦੀ ਯਾਦ ਹੁੰਦੀ ਹੈ ਵੀ ਜਿਹੜੇ ਕਾਨੂੰਨ ਦੇ ਲੋਕ ਨੇ, ਜਿਹੜਾ ਵਕੀਲ ਨੇ, ਉਹਨਾਂ ਵੱਲ ਵੇਖਣਾ ਹੀ ਨਹੀਂ ਹੈ। ਸੋ ਇਸ ਕਰਕੇ ਸਾਨੂੰ ਕਾਨੂੰਨੀ ਕੰਮਾਂ ਵਿੱਚ ਬਹੁਤ ਮਾਇਆ ਦੀ ਘਾਟ ਹੈ। ਅਸੀਂ ਇੱਕ ਫੰਡ ਸ਼ੁਰੂ ਕੀਤਾ ਹੈ, ਇੰਟਰਨੈਸ਼ਨਲ ਸਿੱਖ ਐਡਵੋਕੇਸੀ ਐਂਡ ਅਵੇਅਰਨੈਸ ਫੰਡ, ਵੀ ਇੱਕ ਖਾਤਾ ਹੋਵੇ ਜਿਹਦੇ ਵਿੱਚ ਮੇਰੇ ਵਰਗਿਆਂ ਨੂੰ ਡਰ ਨਾ ਹੋਵੇ ਵੀ ਅਸੀਂ ਇੱਕ ਗੌਰਮੈਂਟ ਨੂੰ ਚੈਲੰਜ ਕਰਨਾ ਹੈ ਵੀ ਉਸ ਵਾਸਤੇ ਸਾਡੇ ਕੋਲ ਪੈਸਾ ਹੈ ਕਿ ਨਹੀਂ, ਕਿ ਆਪਣੇ ਘਰ ਅਸੀਂ ਵੇਚ ਕੇ ਲਾਉਣੇ ਨੇ, ਕਿਉਂਕਿ ਘਰ ਤਾਂ ਸਾਂਝਾ ਹੈ ਸਿੱਖਾਂ ਦਾ, ਹੈ ਨਾ। ਸੋ ਨੰਬਰ 2 ਦੇ ਜਿਹੜੇ ਅਸੀਂ ਕੰਮ ਕਰਦੇ ਹਾਂ ਕਮਿਊਨਿਟੀ ਡਿਵੈਲਪਮੈਂਟ, ਜਿੱਥੇ ਅਸੀਂ ਸਕਾਲਰਸ਼ਿਪ ਦਿੰਦੇ ਹਾਂ ਉਹਨਾਂ ਸਿੱਖਾਂ ਲਈ ਜਿਹੜੇ ਕਰੋੜਾਂ ਦੇ ਸਿੱਖ ਨੇ ਜਿਨ੍ਹਾਂ ਨੂੰ ਅਜੇ ਕੋਈ ਵੇਖ ਨਹੀਂ ਰਿਹਾ ਜਾਂ ਜੋ ਵੇਖ ਵੀ ਰਿਹਾ ਹੈ ਉਹਨਾਂ ਦੀ ਜ਼ਿਆਦਾ ਦੇਖ ਰੇਖ ਕਰਨੀ ਪੈ ਰਹੀ ਹੈ ਜਾਂ ਜੋ ਲੋੜਵੰਦ ਨੇ, ਹੈ ਨਾ। ਇਹ 3 ਤਰ੍ਹਾਂ ਦੇ ਜਿਹੜੇ ਕੰਮ। ਤੇ ਤੀਸਰਾ ਕੰਮ ਹੈ ਹਿਊਮੈਨੀਟੇਰੀਅਨ ਰਿਲੀਫ। ਜਦੋਂ ਤੁਸੀਂ ਸੁਣਿਆ ਸੀ ਉੱਤਰਾਖੰਡ ਜੋ ਹੋਇਆ ਸੀ, ਸਲਾਬ ਫਲੱਡ ਆਏ ਸਨ, ਸੋ ਉਸ ਦੇ ਕਰਕੇ ਜੋ ਵੀ ਲੋੜ ਸੀ ਬੈਂਕਾਕ ਦੇ ਸਿੱਖਾਂ ਨੇ ਸਾਡੇ ਨਾਲ ਸਾਨੂੰ ਮਦਦ ਦੇ ਰਹੇ ਹਨ ਵੀ ਉੱਥੇ ਜਾ ਕੇ ਅਸੀਂ ਐਸਾ ਉਪਰਾਲਾ ਕਰੀਏ ਜੇ ਜਦੋਂ ਅਗਲੀ ਵਾਰੀ ਰੱਬ ਕਰੇ ਨਾ ਹੋਵੇ ਐਸਾ ਸਿਚੁਏਸ਼ਨ ਆਵੇ ਕਿ ਜਿਹੜੇ ਸਿੱਖ ਯਾਤਰੀ ਜਾ ਰਹੇ ਨੇ ਉਹਨਾਂ ਦੀ ਜੋ ਡਿਫਿਕਲਟੀ ਸੀ ਕਿ ਉਹ ਦੂਰ ਕਿਸ ਤਰ੍ਹਾਂ ਕਰ ਸਕੀਏ ਨਾ ਪ੍ਰਿਪੇਅਰਨੈਸ ਵਿੱਚ। ਸੋ ਸਾਡੀ ਵੈਬਸਾਈਟ unitedsikhs.org ਹੈ, www.unitedsikhs.org। ਡੋਨੇਟ ਪੇਜ ਤੇ ਜਾ ਕੇ ਤੁਸੀਂ ਆਪਣਾ ਦਸਵੰਧ ਕੱਢੋ ਤੇ ਸਿਰਫ ਇਸ ਮਹੀਨੇ ਨਹੀਂ ਕੱਢੋ, ਤੁਸੀਂ ਉੱਥੇ ਇੱਕ ਰਿਕਰੈਂਟ ਡੋਨੇਸ਼ਨ ਹੁੰਦਾ ਨਾ ਬਾਰ-ਬਾਰ ਕਰਨ ਦਾ, ਤੁਸੀਂ ਭਾਵੇਂ 5 ਪਾਉਂਡ ਕੱਢੋ, 20 ਪਾਉਂਡ ਕੱਢੋ, ਉਹ ਇੱਕ ਸਿੱਖ ਬੱਚੇ ਦੇ ਲਈ ਸਕਾਲਰਸ਼ਿਪ ਮਿਲੇਗੀ, ਇੱਕ ਸਿੱਖ ਪਰਿਵਾਰ ਨੂੰ ਇੱਕ ਆਸ ਮਿਲੇਗੀ ਕਿ ਜਿੱਥੇ ਜਿੱਥੇ ਤੁਸੀਂ ਆਪਣੀ ਹੋਂਦ ਪ੍ਰਗਟ ਕਰ ਰਹੇ ਹੋ ਕਕਾਰਾਂ ਰਾਹੀਂ, ਉੱਥੇ ਇੱਕ ਸਿੱਖ ਦੀ ਤੁਸੀਂ ਅਰਥਕ ਲੋੜ ਵੀ ਪੂਰੀ ਕਰ ਸਕਦੇ ਹੋ। ਜੀ ਬਿਲਕੁਲ ਭੈਣ ਜੀ, ਸਾਡੇ ਕੋਲ ਕੁਐਸਚਨ ਸਾਡੇ ਕੋਲ ਹੋਰ ਵੀ ਬਹੁਤ ਨੇ ਤੁਹਾਡੇ ਲਈ, ਪਰ ਸਾਡਾ ਵਕਤ ਸਮਾਪਤੀ ਵੱਲ ਜਾਏ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਸਾਰੇ ਪੂਰੇ ਦਸਤਾਰ ਕੇਸ ਤੇ ਯੂਨਾਈਟਿਡ ਸਿੱਖਸ ਦੇ ਬਾਰੇ ਪੂਰਾ ਵੇਰਵਾ ਦਿੱਤਾ। ਭੈਣ ਜੀ ਵਕਤ ਨਾਲ ਸਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।